अस्सलामुअलैकुम नाजरीन यूट्यूब चैनल उभरता पंजाब विच सारे वीरां नूं खुश आमदीद। नाजरीन अज साडे नाल एक बहुत ही नौनिहार नौजवान मौजूद आ जिहदी की उम्र 16-17 साल आ। इन्हां ने घर दे विच छोटे जी लेवल ते छोटा जिहा बिजनेस स्टार्ट किया वा। इन्हां ने देसी गोल्डन मिसरी मुर्गियां पाल रखियां ने। तकरीबन पहले इन्हां ने 100 पालियां दस रहे आ, फिर इन्होंने नाजरीन हुण 150 चूजा पालिया वा। इन्होंने पहले की मुनाफा होया, हुण इन्हां दा किन्ना खर्चा आ रहा और इन्होंने इन्होंने शौक किवें पैदा होया। छोटे जे लेवल ते छोटा जिहा बंदा एक काम करदा। अस्सलाम वालेकुम सर, की हाल चाल? सर नाम की है? सुफियान सुफियान भाई, तुहानूं मुर्गियां रखण दा शौक किवें पैदा होया? भाई देखो, मैं पहले थोड़ी मुर्गियां रखता सीगा, शौक सीगा। ਉਹਦੀ ਵਜ੍ਹਾ ਤੋਂ ਬਾਅਦ ਆਸਤਾ ਆਸਤਾ ਮੈਂ ਉਹਨਾਂ ਨੂੰ ਸੇਲ ਕੀਤਾ, ਸੇਲ ਕਰਕੇ ਮੈਂ ਸ਼ੌਕ ਕੀਤਾ ਆਪਣਾ ਪੂਰਾ। ਤੁਹਾਡੇ ਸਾਹਮਣੇ ਜਾਲੀ ਲੈ ਕੇ ਆਂਦੀ। ਕਿਵੇਂ ਯਾਨੀ ਕਿ ਤੁਹਾਨੂੰ ਚ ਮੁਨਾਫਾ ਹੋਇਆ ਚੰਦ ਮੁਰਗੀਆਂ ਚੋਂ? ਚੰਦ ਮੁਰਗੀਆਂ ਮਿਲਿਆ ਮੁਨਾਫਾ ਇੱਥੇ ਪਿੰਡ 'ਚ ਦਿੱਤੇ ਪਹਿਲੇ। ਉਸ ਤੋਂ ਬਾਅਦ ਫਿਰ ਮੈਂ ਥੋੜ੍ਹਾ ਪੈਸੇ ਆਏ, ਮੈਂ ਚਾਰਾਂ ਫਿਰ ਮੈਂ ਇਹਨਾਂ ਨੂੰ ਲੈਂਦੇ ਹੋਰ ਚੂਜ਼ਾ ਲੈ ਕੇ ਆਉਂਦਾ ਉੱਥੋਂ ਫਾਰਮ ਹੈਚਰੀ ਜਾ ਕੇ ਇੱਕ ਦਿਨ ਦਾ ਚੂਜ਼ਾ ਲੈ ਕੇ ਆਉਂਦੇ। ਇਹ ਤੁਹਾਨੂੰ ਇੱਕ ਦਿਨ ਦਾ ਚੂਜ਼ਾ ਕਿੰਨੇ ਦਾ ਮਿਲਦਾ? ਇਹ 24 ਰੁਪਏ ਦਾ ਮਿਲਿਆ ਜੀ ਮੈਨੂੰ। 24 ਰੁਪਏ ਦਾ ਚੂਜ਼ਾ ਮਿਲਿਆ ਵਾ। ਤੇ ਇੱਕ ਟੋਟਲੀ ਹੁਣ ਕਿੰਨੇ ਚੂਜ਼ੇ ਤੁਹਾਡੇ ਕੋਲ? ਹੁਣ ਮੇਰੇ ਕੋਲ 150 ਹੈ। ਹਾਂਜੀ ਇਹਦਾ ਤੁਸੀਂ ਆ ਮੇਰਾ ਕੈਮਰਾਮੈਨ ਵੀ ਤੁਹਾਨੂੰ ਦਿਖਾ ਰਿਹਾ ਵਾ। ਇਹ ਜਿਹੜਾ ਤੁਸੀਂ ਖੁੱਡਾ ਬਣਾਇਆ ਵਾ ਬਿਲਕੁਲ ਛੋਟਾ, ਤੁਸੀਂ ਹੈਨ ਫਾਰਮ ਬਣਾਇਆ, ਇਹ ਤੇ ਕਿੰਨਾ ਖਰਚਾ ਆਇਆ ਜੀ? ਇਹ ਤੇ ਆਪਣਾ ਖਰਚਾ ਆ ਗਿਆ, 5000 ਰੁਪਏ ਤਕਰੀਬਨ ਆ ਗਿਆ ਜੀ। ਲੇਕਿਨ ਇਹ ਹੈ ਕਿ ਬਿਹਤਰੀਨ ਮਾਹੌਲ ਬਣ ਗਿਆ। ਯਾਨੀ ਘਰੋਂ ਹੀ ਏਡੇ ਗੁੱਡੇ ਦੀ ਇੱਟਾਂ ਉੱਟਾਂ ਘਰੋਂ ਬਸ ਕੋਈ ਇੱਟ ਉੱਥੋਂ ਟਾਕੀ, ਕੋਈ ਇੱਥੋਂ ਟੱਕ ਲਈ, ਬਸ ਜਾਲੀ ਲੈਣ ਦੀ, ਉੱਤੇ ਸਿਰਕੀ ਪਾ ਲਈ, ਵਾਂਸ ਪਾ ਲਏ, ਬਸ ਇੱਦਾਂ ਕਰਕੇ ਤਕਰੀਬਨ 5000 ਰੁਪਏ ਆ ਗਿਆ ਜੀ ਖਰਚਾ। ਬਾਕੀ ਬਿਹਤਰੀਨ ਮਾਹੌਲ ਹੈ ਜੀ। ਪਹਿਲੇ ਚੂਜ਼ੇ ਜਿਹੜੇ ਤੁਸੀਂ ਪਾਏ ਸੀ 100 ਪਾਏ ਸੀ, ਉਹ 'ਚੋਂ ਕਿੰਨਾ ਮੁਨਾਫਾ ਹੋਇਆ? ਆਪਾਂ ਨੂੰ ਉਹਦੇ ਵਿੱਚ 12,000 ਰੁਪਏ ਹੋਇਆ ਮੁਨਾਫਾ ਫਿਲਹਾਲ। ਉਹਦੀ ਵਜ੍ਹਾ ਤੋਂ ਹੁਣ ਇਹ ਹੈ ਨਾ ਕਿ ਉਦੋਂ ਮੈਂ ਫੀਡ ਲੈਂਦਾ ਸੀਗਾ ਆਸਤਾ ਆਸਤਾ, ਕਿਲੋ 2 ਕਿਲੋ ਕਿਸੇ ਕੋਲ ਮੰਗ ਕੇ ਇਸ ਤਰੀਕੇ। ਹੁਣ ਇਹ ਹੈ ਕਿ ਮੈਂ ਆਪਣੀ ਫੀਡ ਵੀ ਪੂਰੀ ਵੀ ਸਟਾ ਲਈ ਹੈ 2, ਔਰ ਚੂਜ਼ੇ ਵੀ ਨਾਲ ਮੇਰੇ ਆ ਗਿਆ, ਮੈਨੂੰ ਫਾਇਦਾ ਹੋ ਗਿਆ ਜੀ। ਹੁਣ ਮੈਂ ਆਪ ਤੇ ਆਸਾਨੀ ਨਾਲ ਪਾਲ ਸਕਦਾ, ਮੈਨੂੰ ਟੈਨਸ਼ਨ ਨਹੀਂ। ਸਿਰਫ ਫੀਡ ਹੀ ਪਾਉਂਦੇ ਤੁਸੀਂ? ਫੀਡ ਹੀ ਪਾਉਂਦੇ, ਫੀਡ ਤੋਂ ਇਲਾਵਾ ਘਰ ਦੇ ਦਾਣੇ ਸ਼ਾਨੇ ਕੁਛ ਨਹੀਂ? ਦਾਣੇ ਸ਼ਾਨੇ ਦਾਣੇ ਮਹਿੰਗਾ ਪੈਂਦਾ ਜੀ, ਉਹਦੀ ਵਜ੍ਹਾ ਨਾਲੇ ਇਹ ਹੁਣ ਗਰਮੀ ਹੈਗੀ, ਗਰਮੀ 'ਚ ਮੁਨਾਸਬ ਨਹੀਂ ਹੈਗਾ ਉਹਨਾਂ ਯਾਨੀ ਗਰੋ ਨਹੀਂ ਕਰਦੇ, ਵੱਡੇ ਨਹੀਂ ਛੇਤੀ ਹੁੰਦੇ? ਹਾਂ, ਵਜ਼ਨ ਵੀ ਨਹੀਂ ਦਿੰਦੇ ਜੋ ਹਿਸਾਬ ਨਾਲ ਕੋਈ ਚੀਜ਼। ਮੈਂ ਤੁਹਾਡੀ ਜਾਲੀ ਦੇਖੀ ਆ, ਇਹ ਜਾਲੀ ਮੇਰਾ ਕੈਮਰਾਮੈਨ ਵੀ ਦਿਖਾ ਰਿਹਾ ਤੁਹਾਨੂੰ, ਬਹੁਤ ਹੀ ਅੱਛੀ। ਕੈਮਰਾਮੈਨ ਜ਼ਰਾ ਥੱਲੇ ਅਸੀਂ ਬਹਿ ਕੇ ਇਹ ਦੇਖੋ ਜਾਲੀ ਨਾਜ਼ਰੀਨ, ਬੜੀ ਆਲਾ ਜਾਲੀ ਆ ਔਰ ਇਹ ਮਜ਼ਬੂਤ ਜਾਲੀ ਆ। ਇਹਦੇ ਵਿੱਚ ਬਿੱਲੀ ਕੀ ਕੁੱਤਾ ਕੀ ਸ਼ੇਰ ਵੀ ਨਹੀਂ ਇਹ ਤੱਕ ਆ ਸਕਦਾ ਮੇਰਾ ਖਿਆਲ ਆ। ਬਹੁਤ ਮਜ਼ਬੂਤ ਜਾਲੀ। ਇਹ ਜਾਲੀ ਤੁਸੀਂ ਕਿੱਥੋਂ ਲਿਆਂਦੀ? ਇਹ ਮੈਂ ਸ਼ੈਲਰ ਵਾਲੇ ਆ, ਉੱਥੇ ਮੈਂ ਕੰਮ ਕਰਦਾ, ਉੱਥੇ ਨਾਲ ਟਾਇਰਾਂ ਦਾ ਵੀ ਨਾਲ ਪਾਰਟ ਟਾਈਮ ਇਹ ਜੋਬ ਰੱਖੀ ਹੋਈ ਪਾਰਟ ਟਾਈਮ। ਅਗਰ ਕੋਈ ਕੰਮ ਕਰਨਾ ਚਾਹਵੇ ਸਵੇਰ ਉਹ ਕਿੰਨਾ ਟਾਈਮ ਦੇਵੇ, ਸ਼ਾਮ ਨੂੰ ਕਿੰਨਾ ਟਾਈਮ ਦੇਵੇ, ਕਿੰਨਾ ਕੁ ਟਾਈਮ ਲੈਂਦੇ ਇਹ? ਜ਼ਿਆਦਾ 10 ਮਿੰਟ ਲੈਂਦੇ ਆ ਜੀ। 10 ਮਿੰਟ ਸਵੇਰ, 10 ਮਿੰਟ ਸ਼ਾਮ? ਹਾਂਜੀ। ਉਹਦੀ ਵਜ੍ਹਾ ਹੈ ਕਿ ਬਸ ਫੀਡ ਪਾਉਣੀ ਹੈ ਜੀ, ਪਾਣੀ ਰੱਖਣਾ ਹੈ, ਹੋਰ ਇਹਦੇ ਵਿੱਚ ਕੋਈ ਐਸੀ ਮੁਸ਼ਕਲ ਨਹੀਂ ਹੈਗੀ। ਕੋਈ ਮੁਸ਼ਕਲ ਨਹੀਂ, ਘਰ ਫਿਰ ਤਾਂ ਬੰਦਾ ਆਸਾਨੀ ਨਾਲ ਇਹਨੂੰ ਸਾਂਭ ਸਕਦਾ ਜੀ। ਗਰੀਬ ਮੇਰਾ ਤਾਂ ਇਹੀ ਮਸ਼ਵਰਾ ਹੈ ਜੀ, ਕੋਈ ਗਰੀਬ ਬੰਦਾ ਹੈਗਾ ਤਾਂ ਉਹ ਪਾਰਟ ਟਾਈਮ ਆਪਣਾ ਖਰਚਾ ਹੀ ਤੋਰਨਾ ਚਾਹੁੰਦਾ ਜੀ, ਇਹ ਆਪਣਾ ਕੰਮ ਕਰ ਲਵੇ, ਬਿਹਤਰੀਨ ਛੋਟਾ ਬਿਜ਼ਨਸ ਮੁਨਾਫਾ ਜ਼ਿਆਦਾ। ਹਾਂਜੀ ਬਿਲਕੁਲ। ਅੱਛਾ, ਇਹਦੇ ਅੰਦਰ ਤੁਸੀਂ ਬੈਟਰੀ ਲਾਈ ਆ ਨਾਜ਼ਰੀਨ, ਤੁਸੀਂ ਦੇਖ ਰਹੇ ਆ ਇਹਨਾਂ ਨੇ ਬੈਟਰੀ ਲਾਈ ਆ, ਲਾਈਟ ਲਾਈ ਛੋਟੀ ਜੀ DC। ਤੇ ਉਹ ਵੀ ਇਹਨਾਂ ਕੋਲ ਪੁੱਛਦੇ ਆ ਕਿੱਥੋਂ ਇਹ ਲਈ ਆ ਬੈਟਰੀ ਤੇ ਲਾਈਟ, ਇਹਦਾ ਕਿਉਂ ਇਹਨਾਂ ਨੂੰ ਲਾਉਣ ਦਾ ਮਕਸਦ ਕੀ ਆ? ਕਿ ਮੈਂ ਬੈਟਰੀ 1800 ਰੁਪਏ ਦੀ ਲਈ ਸੀਗੀ ਜੀ, ਲੇਕਿਨ ਇਹ ਹੈ ਕਿ ਹੁਣ ਇੱਥੇ ਬਿਜਲੀ ਹੈ ਕੋਈ ਨਹੀਂ ਗੀ, ਉਹਦੀ ਵਜ੍ਹਾ ਤੋਂ ਮੈਂ ਉਹ ਬੈਟਰੀ ਵਿੱਚ ਰੱਖੀ, ਯਾਨੀ ਕਿ ਰਾਤ ਨੂੰ ਲੇਟ ਹੋ ਰਿਹਾ, ਫੀਡ ਖਾਣੀ ਪੀਣੀ ਹੁੰਦੀ ਹੈ ਤੇ ਉਹ ਲਾਈਟ ਲਾ ਦਿੰਦੇ, ਫਿਰ ਉਹ ਫੀਡ ਖਾ ਲੈਂਦੇ। ਅੱਛਾ ਅੱਛਾ, ਹਾਂਜੀ, ਲਾਈਟ ਲਾਈ ਹੈ ਇਸ ਲਈ। ਫਿਰ ਇਹਨਾਂ ਨੂੰ 2 ਟਾਈਮ ਪਾਉਣੇ? 2 ਟਾਈਮ। ਹਾਂਜੀ, ਪਾਣੀ 2। ਜਿਹੜੇ ਤੁਸੀਂ ਪਹਿਲੇ ਵੇਚੇ ਆ ਉਹ ਕਿੰਨੇ ਵਜ਼ਨ ਦੇ ਵੇਚੇ? ਉਹ ਪਹਿਲੇ ਤਕਰੀਬਨ 3 ਕਿਲੋ ਇੱਥੇ ਇੰਨਾ ਕੁ ਵਜ਼ਨ ਸੀਗਾ ਜੀ। ਅੱਛਾ ਅੱਛਾ ਅੱਛਾ, ਵੇਚੇ, ਠੀਕ ਆ। ਅੱਛਾ, ਇਹ ਜਿਹੜੇ ਤੁਸੀਂ ਚੂਜ਼ੇ ਰੱਖੇ ਆ ਇਹਨਾਂ ਚੋਂ ਕੋਈ ਮਰਦੇ ਛੱਡਦੇ ਵੀ ਹੈਗੇ? ਜਿੱਦਾਂ ਬਰੈਲਰਾਂ ਦੇ ਚੂਜ਼ੇ ਬਹੁਤ ਜ਼ਿਆਦਾ ਮਰਨ ਲੱਗ ਪੈਂਦੇ ਬਿਮਾਰੀ ਵਗੈਰਾ? ਨਹੀਂ, ਬਿਮਾਰੀ ਦੀ ਵਜ੍ਹਾ ਵੈਕਸੀਨ ਹੁੰਦੀ ਹੈ ਜਿੰਦੀ, ਵੈਕਸੀਨ ਕਰਾਈ ਰੱਖੋ, ਕੋਈ ਮਸਲਾ ਨਹੀਂ ਬਣਦਾ ਜੀ। ਮੈਂ ਆਪ ਖੁਦ ਕਰਾਉਣਾ ਜੀ ਵੈਕਸੀਨ। ਹਾਂਜੀ, 2-4 ਵਿੱਚੋਂ ਮਰੇ ਵੀ ਆ, ਲੇਕਿਨ ਉਹ ਮੁਸ਼ਕਲ ਨਹੀਂ, ਇੰਨੇ ਨਿਕਲ ਹੀ ਜਾਂਦੇ ਆ। ਹਾਂਜੀ, ਛੋਟਾ ਨਾ, ਛੋਟਾ ਵਾ, ਜਦੋਂ ਇੰਨੇ ਨੇ ਪਰ ਕਰ ਲੈਂਦਾ ਉਦੋਂ ਸੈੱਟ ਹੋ ਜਾਂਦਾ ਜੀ। ਉਸ 2-4 ਦਾ ਕੋਈ ਮੁਸ਼ਕਲ ਨਹੀਂ ਹੈਗਾ ਜੀ। ਅੱਛਾ, ਫਿਰ ਮੈਂ ਮੁਖਤਸਰ ਗੱਲ ਕਰਦਾ, ਮੈਂ ਸਾਡੇ ਨਾਜ਼ਰੀਨ ਨੂੰ ਤੁਸੀਂ ਕੋਈ ਪੈਗਾਮ ਦੇਣਾ ਚਾਹੋਗੇ ਜਿਹੜੇ ਇਹ ਕੰਮ ਕਰਨਾ ਚਾਹੁੰਦੇ ਆ ਛੋਟੇ ਲੈਵਲ ਤੇ, ਕੋਈ 100-150 ਚੂਜ਼ਾ ਰੱਖ ਕੇ ਕੰਮ ਕਰਨਾ ਚਾਹਵੇ? ਕਿੰਨੀ ਜਗ੍ਹਾ ਤੁਹਾਡਾ ਫਾਰਮ ਜਿਹੜਾ ਛੋਟਾ? ਤਕਰੀਬਨ ਦੇਖੋ ਜੀ, ਮੇਰਾ ਹਿਸਾਬ ਲਾ ਲਓ ਤੁਸੀਂ ਆਪਣੇ ਆਪ ਹੀ, ਮੇਰੇ ਖਿਆਲ 3-2 ਮੰਜੀਆਂ 'ਚ। ਹਾਂਜੀ, ਇਹੀ ਹੀ ਹੈ ਜੀ। ਹਾਂਜੀ, ਥੋੜਾ ਜਿਹਾ ਹੀ ਹੈ, ਬਿਲਕੁਲ ਬਿਹਤਰੀਨ ਮਾਹੌਲ ਹੈ ਜੀ, ਫਰੈਸ਼ ਫਿਰਦੇ ਸਾਰੇ, ਫਰੈਸ਼ ਫਿਰਦੇ ਆ। ਹਾਂਜੀ।
ਸਾਡੇ ਨਾਜ਼ਰੀਨ ਨੂੰ ਕੋਈ ਪੈਗਾਮ ਦੇਣਾ ਚਾਹੋਗੇ ਜਿਹੜੇ ਅਗਰ ਉਹ ਚੂਜ਼ੇ ਘਰ ਰੱਖਣਾ ਚਾਹੁੰਦੇ ਆ? ਜਿਹੜਾ ਵਾ ਇਹਦਾ ਟੋਟਲੀ ਤੁਹਾਡਾ ਖੁੱਡੇ ਦਾ, ਚੂਜ਼ੇ ਦਾ, ਫੀਡ ਦਾ ਸਾਰਾ ਕਿੰਨਾ ਖਰਚਾ ਆਇਆ ਸੀਗਾ? ਤਕਰੀਬਨ ਮੇਰਾ ਖਿਆਲ ਕਹਿੰਦਾ ਕਿ 7-8 ਹਜ਼ਾਰ ਰੁਪਇਆ ਆਇਆ ਸੀਗਾ। ਯਾਨੀ ਅਗਰ ਕਿਸੇ ਗਰੀਬ ਕੋ ਨਾਜ਼ਰੀਨ 8000 ਹੋਵੇ ਤੇ ਭਾਈ ਸੁਫਿਆਨ ਦਾ ਕਹਿਣਾ ਕਿ ਉਹ ਚੂਜ਼ੇ ਪਾ ਸਕਦਾ। ਔਰ ਤਕਰੀਬਨ ਕਿੰਨੇ ਹਫ਼ਤਿਆਂ ਤੋਂ ਬਾਅਦ ਤੁਹਾਨੂੰ ਮੁਨਾਫਾ ਤੁਸੀਂ ਕਿੰਨੇ ਹਫ਼ਤਿਆਂ ਦਾ ਕਰਕੇ ਵੇਚੇ ਸੀ? ਤਕਰੀਬਨ 2 ਮਹੀਨੇ ਦੇ। 2 ਮਹੀਨੇ ਤੋਂ ਬਾਅਦ ਤੁਹਾਨੂੰ ਇਹ 100 ਚੂਜ਼ਾ ਜਿਹੜਾ ਵਾ ਉਹ 12 ਤੋਂ 15000 ਰੁਪਏ ਮੁਨਾਫਾ ਦੇਗਾ। ਅੱਛੇ ਰੇਟ ਦੇ ਨਾਲ ਤੁਸੀਂ ਵੇਚ ਸਕਦੇ ਆ। ਔਰ ਫੀਡ ਦਾ ਇਸਤੇਮਾਲ ਕਰਨਾ, ਵੈਕਸੀਨ ਦੀ ਕਰਵਾਈ ਰੱਖਣੀ, ਰਾਣੀ ਖੇਤ, ਗੋਲੀਆਂ ਸ਼ੋਲੀਆਂ, ਇਹ ਉਹ ਸਾਰਾ ਗੁਰਦਾ ਇਹਨਾਂ ਨੂੰ ਜਿਹੜਾ ਸ਼ਰਬਤ ਪਿਆਈ ਜਾਣਾ। ਤੇ ਨਾਜ਼ਰੀਨ ਇਹ ਤੁਹਾਡੇ ਚੂਜ਼ੇ 'ਚ ਕਿਤੇ ਜਾਂਦੇ ਨਹੀਂ, ਇਹ ਸਖਤ ਜਾਨ ਹੁੰਦੇ ਆ, ਇਹ ਛੇਤੀ ਮਰਦੇ ਨਹੀਂ ਹੁੰਦੇ ਕਿਉਂਕਿ 2-3-4 ਮਹੀਨੇ 6 ਮਹੀਨੇ ਇਹਨਾਂ ਦੀ ਉਮਰ ਨਹੀਂ, ਇਹਨਾਂ ਦੀ ਜ਼ਿਆਦਾ ਉਮਰ ਹੁੰਦੀ ਆ। ਗੋਲਡਨ ਮਿਸਰੀ ਆ। ਤੇ ਇਹਦੇ ਜੇ ਤੁਸੀਂ ਚੂਜ਼ੇ ਲੈਣੇ ਆ ਉਦੋਂ ਤੁਹਾਨੂੰ ਉਹ ਦੱਸਦੇ ਆ ਵੀ 100 ਚੂਜ਼ੇ ਦੇ ਵਿੱਚ 50 ਮੁਰਗੀਆਂ ਨਿਕਲਣਗੇ, 50 ਮੁਰਗੇ। ਦੇਖੋ ਜੋ ਉਹ ਅਲੱਗਾ ਦੇ ਦਿੰਦੇ ਆ, ਲੇਕਿਨ ਮੈਂ ਮਿਕਸ ਲਏ। ਮਿਕਸ ਲਏ? ਹਾਂਜੀ। ਅੱਛਾ, ਮੁਰਗੇ ਜ਼ਿਆਦਾ ਪਾਲਣ ਦਾ ਫਾਇਦਾ ਭਾਈ ਸੁਫਿਆਨ ਜਾਂ ਮੁਰਗੀਆਂ? ਤੁਸੀਂ ਜੀ ਵੇਚ ਛੱਟੇ ਇੱਕ ਫਲਾਕ। ਜਿਹਨੇ ਫੱਟੇ ਫੁੱਟੇ ਦੇਣਾ ਨਾ ਜੀ ਗੋਸ਼ਤ ਵਾਲੇ ਨੂੰ, ਉਹਨੂੰ ਮੁਰਗਾ ਬਾਰੇ ਜੀ। ਠੀਕ ਆ। ਹਾਂਜੀ, ਕਿਉਂਕਿ ਮੁਰਗਾ ਵਜ਼ਨ ਦਿੰਦਾ। ਮੁਰਗੀ ਜਿਹੜੀ ਹੈ ਇੱਥੇ ਘਰਾਂ ਦੇ ਵਿੱਚ ਵਿਕ ਵੁਕ ਜਾਂਦੀ ਹੈ ਜੀ। ਆ ਪੜੋਸੀ ਲੈ ਲੈਂਦੇ, ਪਿੰਡ ਵਾਲੇ ਕੋਈ ਵੀ ਲੈ ਲੈਂਦਾ ਜੀ। ਵਜ਼ਨ ਜਿਹੜਾ ਮੁਰਗਾ ਹੀ ਦਿੰਦਾ ਜੀ। ਮੁਰਗਾ ਵਜ਼ਨ ਦਿੰਦਾ। ਠੀਕ ਆ। ਨਾਜ਼ਰੀਨ, ਅਸੀਂ ਭਾਈ ਸੁਫਿਆਨ ਦਾ ਇੰਟਰਵਿਊ ਕੀਤਾ। ਸਾਨੂੰ ਇਹਦੇ ਚੋਂ ਇੱਕ ਸਬਕ ਹਾਸਲ ਹੋਇਆ ਕਿ ਅਗਰ ਕੋਈ ਬੰਦਾ ਛੋਟੇ ਲੈਵਲ ਤੇ ਕੰਮ ਕਰਨਾ ਚਾਹੁੰਦਾ 5-7 ਹਜ਼ਾਰ ਤੋਂ ਸਟਾਰਟ ਲੈਂਦਾ ਵਾ। 5-7 ਹਜ਼ਾਰ ਇਹਨਾਂ ਨੇ ਕਿਹਾ, ਇਹ ਤੋਂ ਥੱਲੇ ਵੀ ਤੁਸੀਂ 10-20 ਚੂਜ਼ੇ ਰੱਖ ਲਓ, 50 ਚੂਜ਼ੇ ਰੱਖ ਲਓ। ਆਸਤਾ ਕੀਤਾ ਮੇਰੇ ਕੋਲ ਪਹਿਲੇ ਵੀ 2-4 ਮੁਰਗੀਆਂ ਹੁੰਦੀਆਂ ਸੀ, ਉਸ ਤੋਂ ਬਾਅਦ ਆਸਤਾ 4-5 ਮੁਰਗੀਆਂ ਤੋਂ ਅੱਜ 150 ਚੂਜ਼ੇ ਤੇ ਆ ਗਏ। ਪਿਛਲਾ ਫਲਾਕ ਇਹਨਾਂ ਦਾ 100 ਦਾ, ਹੁਣ ਇਨਸ਼ਾਅੱਲਾ ਉਮੀਦ ਹੈ 200-250 ਤੇ ਜਾਣਗੇ। ਹੌਲੀ ਹੌਲੀ ਇਹ ਜਿੱਦਾਂ ਇਹਨਾਂ ਨੂੰ ਮੁਨਾਫਾ ਹੈ, ਮੁਨਾਫਾ ਗਾਂ ਵਧਾਈ ਜਾਂਦੇ ਆ। ਤੇ ਉਮੀਦ ਆ ਕਿ ਤੁਹਾਨੂੰ ਅੱਜ ਦੀ ਇਹ ਕਾਵਿਸ਼ ਪਸੰਦ ਆਈ ਹੋਏਗੀ। ਅਗਰ ਤੁਸੀਂ ਕਾਰੋਬਾਰ ਕਰਨਾ ਚਾਹੁੰਦੇ ਆ, ਕੋਈ ਮਸ਼ਵਰਾ ਲੈਣਾ ਚਾਹੁੰਦੇ, ਭਾਈ ਸੁਫਿਆਨ ਦਾ ਨੰਬਰ ਅਸੀਂ ਦੇ ਦਿੰਦੇ ਆ। ਤੁਸੀਂ ਛੋਟੇ ਲੈਵਲ ਤੇ ਅਗਰ ਬਿਜ਼ਨਸ ਕਰਨਾ ਚਾਹੁੰਦੇ ਇਹਨਾਂ ਕੋ ਇਹ ਰਾਬਤਾ ਤੁਸੀਂ ਇਹਨਾਂ ਨਾਲ ਕਰ ਸਕਦੇ। ਭਾਈ ਆਪਣਾ ਨੰਬਰ ਬੋਲਿਓ। 0342 66 82 164। ਕੈਮਰੇ ਵਾਲੇ ਮੂੰਹ ਕਰਕੇ ਇੱਕ ਦਫਾ ਬੋਲਿਓ। 0342 66 82 164। ਠੀਕ ਆ, ਬਹੁਤ ਸ਼ੁਕਰੀਆ ਭਾਈ ਸੁਫਿਆਨ। ਮਿਲਦੇ ਨੈਕਸਟ ਵੀਡੀਓ 'ਚ। ਰੱਬ ਰੱਖਾ।